ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ ਜੀ ਉਹ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨ ਹੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ, ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਾਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ, ਉਹ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਅਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਅਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗੇਟਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ, ਪਿਛਲੇ ਦਿਨ ਹੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ, ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ। ਪਹਿਲਾਂ ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ, ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ, ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ, ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ, ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਕੋਲ ਜਾਂਦੇ ਹੋਏ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ, ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ, ਪਿਛਲੇ ਦਿਨ ਹੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਣੂ ਕਿ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਾਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲੌਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਆ ਆਪਾਂ ਕਰੀ ਜਾਂਦੇ ਆ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਣੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ, ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਿਛਲੇ ਦਿਨ ਹੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਕੋਲ ਜਾਂਦੇ ਹੋਏ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂੰ ਕਿ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲੌਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਣੂ ਕਿ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲੌਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਆ ਆਪਾਂ ਕਰੀ ਜਾਂਦੇ ਆ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਣੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ। ਹੋਰ ਕੀ ਬਣਨਗੇ ਉਹ? ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ, ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ, ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲੌਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ, ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ, ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ, ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦੇ ਹਾਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਣੂ ਕਿ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ, ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ, ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਵੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ, ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ, ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ, ਪਿਛਲੇ ਦਿਨ ਹੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ ਜੀ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਣੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਕੋਲ ਜਾਂਦੇ ਹੋਏ ਇਜਾਜ਼ਤ। ਧੰਨਵਾਦ। ਬਈ
ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ। ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂੰ ਕਿ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਾਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਬਾਈ ਜੀ ਉਹ ਹੁਣ ਉਹਨਾਂ ਦੀ ਸੋਚ ਆ, ਜਿਹੜੇ ਪਹਿਲਾਂ ਨਾਲ ਰਹਿੰਦੇ ਰਹੇ ਆ, ਠੀਕ ਆ ਜੀ। ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਆ ਯਾਰ, ਠੀਕ ਆ ਨਾ। ਪਹੁੰਚਣਾ ਚਾਹੀਦਾ ਸੀ, ਆਪਾਂ ਤਾਂ ਇਹੀ ਕਵਾਂਗੇ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਹਾਂਜੀ, ਇਨਸਾਫ ਤਾਂ ਬਾਈ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਯਾਰ, ਵੀ ਜੋ ਚੀਜ਼ਾਂ ਜਿਹੜੇ ਮਾਰਨ ਵਾਲੇ ਸੀ ਉਹ ਐਂ ਤਾਂ ਇਨਕਾਊਂਟਰ ਵੀ ਕੀਤੇ ਇਹਨਾਂ ਨੇ, 2 ਜਣਿਆਂ ਦਾ ਸਰਕਾਰ ਨੇ, ਪਰ ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਕਰ ਗਏ, ਵੀ ਕਿਰਾਇਆ ਕਿਹਨੇ ਆ ਉਹਦੇ ਬਾਰੇ ਤਾਂ ਨਿਕਲ ਕੇ ਕਿਸੇ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕੁਝ ਵੀ ਨਹੀਂ ਆਇਆ ਹਜੇ ਅੱਗੇ। ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਲਾਰੈਂਸ ਬਾਈ 2 ਇੰਟਰਵਿਊਆਂ ਆ ਗਈਆਂ, ਇਹ ਵੀ ਸਰਕਾਰ ਦੇ ਕਾਰਨਾਮੇ ਹੀ ਆ, ਵੀ ਜੇਲ੍ਹ 'ਚ ਬੈਠੇ ਬੰਦੇ ਦੀਆਂ ਇੰਟਰਵਿਊਆਂ। ਬਾਕੀ ਠੀਕ ਆ ਨਾ, ਵੀ ਲੋਕਾਂ 'ਤੇ ਥੋੜ੍ਹਾ ਜਿਹਾ ਪ੍ਰੈਸ਼ਰ ਉੱਦਾਂ ਦਾ ਪਾਇਆ ਜਾ ਰਿਹਾ। ਤੇ ਬਾਕੀ ਜਿਹੜੀ ਗੱਲ ਆ ਬਈ ਉਹਨਾਂ ਦੇ ਭਰਾ ਮਾਰਨ ਵਾਲੀ ਗੱਲ ਆ ਜਿਹੜੀ, ਉਹ ਇਹਨਾਂ ਦੇ ਫਾਦਰ ਸਾਹਿਬ ਪਹਿਲਾਂ ਹੀ ਬੋਲੇ ਸੀ ਵੀ ਅਸੀਂ ਵਿੱਕੀ ਮਿੱਡੂ ਖੇੜੇ ਦੇ ਘਰੇ ਵੀ ਜਾ ਕੇ ਆਏ ਆ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ। ਆਪਾਂ ਇਹ ਚੀਜ਼ ਨੂੰ ਕੋਈ ਆਪਾਂ ਆਪਦੇ ਤੌਰ 'ਤੇ ਨਹੀਂ ਉਹ ਗੱਲ ਕਹਿ ਸਕਦੇ, ਪਰ ਜੋ ਚਲੋ ਉਹਨਾਂ ਦਾ ਵੀ ਪੁੱਤ ਗਿਆ ਉਹ ਵੀ ਮਾੜੀ ਗੱਲ ਆ। ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦਾ ਵੀ ਪੁੱਤ ਸੀ ਉਹ ਗਿਆ, ਉਹ ਵੀ ਮਾੜੀ ਗੱਲ ਆ। ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ, ਇੰਡਸਟਰੀ ਦੀ ਗੱਲ ਕਰੀਏ ਤਾਂ ਇੰਡਸਟਰੀ ਦੇ ਵਿੱਚ ਇੱਕ ਦੂਸਰੇ ਦੇ ਬੈਰੀ ਕਿਉਂ ਬਣ ਜਾਂਦੇ ਨੇ ਗੀਤਾਂ ਨੂੰ ਲੈ ਕੇ, ਜਾਂ ਇੱਕ ਦੂਜੇ ਦੇ ਉੱਪਰ ਟਵੀਟ ਕਰਨੇ ਸ਼ੁਰੂ ਹੋ ਜਾਂਦੇ ਨੇ? ਅਜਿਹੀਆਂ ਗੱਲਾਂ ਕਾਫੀ ਸਾਹਮਣੇ ਆ ਜਾਂਦੀਆਂ ਨੇ। ਇੱਕ ਦੂਜੇ ਦੇ ਉੱਪਰ ਨਹੀਂ ਬਾਈ, ਵੀ ਜਦੋਂ ਕਿਸੇ ਦਾ ਤੋਰੀ ਫੁਲਕਾ ਬੰਦ ਹੁੰਦਾ ਨਾ, ਉਦੋਂ ਹਰੇਕ ਹੀ ਚੀਕਾਂ ਮਾਰਦਾ ਨਾ। ਵੀ ਸਿੱਧੂ ਇੱਕ ਇਹੋ ਜਿਹਾ ਕਲਾਕਾਰ ਸੀ, ਨਿਊਟਰਲ ਹੋ ਕੇ ਚੱਲਿਆ, ਸਭ ਤੋਂ ਅਲੱਗ ਹੋ ਕੇ ਚੱਲਿਆ, ਇੰਡਸਟਰੀ ਤੋਂ ਵੱਖਰਾ ਹੋ ਕੇ ਚੱਲਿਆ, ਆਪਦੇ ਦਮ 'ਤੇ ਉੱਠਿਆ, ਠੀਕ ਆ। ਤੇ ਫਿਰ ਇੰਡਸਟਰੀ ਨੂੰ ਤਾਂ ਦੁੱਖ ਹੋਣਾ ਹੀ ਸੀ, ਹੋਰਾਂ ਕਲਾਕਾਰਾਂ ਨੂੰ ਵੀ ਦੁੱਖ ਹੋਣਾ ਸੀ ਜਦੋਂ ਉਹਨਾਂ ਦਾ ਕੰਮ ਨਹੀਂ ਚੱਲਦਾ, ਠੀਕ ਆ। ਫਿਰ ਵੈਰੀ ਤਾਂ ਆਟੋਮੈਟਿਕ ਬਣ ਹੀ ਜਾਣਾ ਜਦੋਂ ਬਾਈ ਕੰਮ ਬੰਦ ਕਰਤਾ ਕਿਸੇ ਦਾ, ਫਿਰ ਵੈਰੀ ਬਣਨਗੇ, ਹੋਰ ਕੀ ਬਣਨਗੇ ਉਹ। ਅੱਜ ਦਾ ਦੌਰ ਕੀ ਦੇਖਦੇ ਹੋ, ਜਿਹੜਾ ਕਿ ਗੀਤਕਾਰਾਂ ਦਾ ਜਾਂ ਗੀਤਾਂ ਦਾ ਦੌਰ ਕੀ ਦੇਖਦੇ ਹੋ ਅੱਜ ਦਾ? ਅੱਜ ਦਾ ਦੌਰ ਕੀ ਆ ਬਾਈ, ਅੱਜ ਤਾਂ ਜਦੋਂ ਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਵੀ ਜਦੋਂ ਦਾ ਸਿੱਧੂ ਗਿਆ ਇੰਡਸਟਰੀ ਬਹੁਤ ਡਾਊਨ ਹੋ ਚੁੱਕੀ ਆ, ਠੀਕ ਆ ਨਾ। ਪਰ ਉਹ ਸਿੱਧੂ ਵਾਲਾ ਸਿਸਟਮ ਤਾਂ ਨਹੀਂ ਬਣ ਸਕਦਾ, ਹੌਲੀ ਹੌਲੀ ਗਰੋ ਕਰੂਗੀ। ਚਲੋ ਚੱਲੀ ਜਾਂਦਾ, ਜਿੰਨੇ ਆਪਾਂ ਵੀ ਆਪਦੇ ਵੱਲੋਂ ਜੋ ਅਸੀਂ ਵੀ, ਮੈਂ ਵੀ ਆਰਟਿਸਟ ਹਾਂ ਇੱਕ ਨਾ, ਆਪਾਂ ਜੋ ਕਰ ਸਕਦੇ ਹਾਂ ਆਪਾਂ ਕਰੀ ਜਾਂਦੇ ਹਾਂ, ਹੋਰ ਆਰਟਿਸਟ ਕਰੀ ਜਾਂਦੇ ਆ ਜੋ ਕਰਨਾ ਉਹਨਾਂ ਨੇ, ਹੈ ਨਾ। ਪਰ ਸਿੱਧੂ ਵਾਲਾ ਲੈਵਲ ਜੇ ਕਹੀਏ ਆਪਾਂ, ਉਹ ਨਹੀਂ ਉੱਥੇ ਪਹੁੰਚ ਸਕਦਾ। ਗਾਇਕਾਂ ਨੂੰ ਵੀ ਧਮਕੀਆਂ ਆਉਂਦੀਆਂ ਨੇ। ਪਿਛਲੇ ਦਿਨੀ ਮਨਕੀਰਤ ਔਲਖ ਅਤੇ ਬੱਬੂ ਮਾਨ ਨੂੰ ਜਿਹੜੀਆਂ ਕਿ ਧਮਕੀਆਂ ਆਈਆਂ, ਉਹ ਵੀ ਸਾਹਮਣੇ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਹੈਗਾ ਕਿ ਕੁਝ ਕੁ ਬੰਦੇ ਫੜੇ ਗਏ ਨੇ। ਇਹ ਤਾਂ ਬਾਈ ਜੀ ਪ੍ਰਸ਼ਾਸਨ ਹੀ ਦੱਸ ਸਕਦਾ ਵੀ ਇਹਨਾਂ ਨੂੰ ਧਮਕੀਆਂ ਆਉਂਦੀਆਂ ਕਿ ਨਹੀਂ ਆਉਂਦੀਆਂ, ਆਪਾਂ ਕਿਸੇ ਬਾਰੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬਿਲਕੁਲ। ਤਾਂ ਅਸੀਂ ਇਸ ਵਕਤ ਇੱਥੇ ਗਿੱਲ ਮਾਨੂਕੇ ਦੇ ਨਾਲ ਮੌਜੂਦ ਸਾਂ ਤੇ ਇਹ ਮਾਨਸਾ ਦੀ ਧਰਤੀ ਹੈ, ਮਾਨਸਾ ਦੀ ਮੰਡੀ ਦੇ ਵਿਖੇ ਖੜੇ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਕੋਲੋਂ ਦਿਓ ਜੀ ਇਜਾਜ਼ਤ। ਧੰਨਵਾਦ।
ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ ਮਾਨਸਾ ਦੀ ਧਰਤੀ ਤੇ? ਜੀ ਉਹ ਅੱਜ ਦੇ ਸਮੇਂ ਦੇ ਵਿੱਚ, ਦੁੱਖ ਦੇ ਸਮੇਂ ਦੇ ਵਿੱਚ ਨਹੀਂ ਪਹੁੰਚੇ, ਉਹਨਾਂ ਲਈ ਮਾੜੀ ਗੱਲ ਹੈ ਯਾਰ। ਕਿਵੇਂ ਦਾ ਲੱਗਦਾ ਗਾ 1 ਸਾਲ ਹੋ ਗਿਆ ਸਰਕਾਰ ਦੇ ਵੱਲੋਂ ਵੀ ਲਗਾਤਾਰ ਲਾਰੇ ਲਾਏ ਜਾ ਰਹੇ ਨੇ, ਇਨਸਾਫ ਨਹੀਂ ਮਿਲਿਆ ਸਿੱਧੂ ਮੂਸੇਵਾਲੇ ਨੂੰ? ਪਰਿਵਾਰ ਵੱਲੋਂ ਕੁਝ ਹੋਰ ਮੰਗ ਆ ਬਈ ਮਾਸਟਰਮਾਈਂਡ ਬੰਦਾ ਕੌਣ ਆ ਮਗਰ, ਉਹ ਤਾਂ ਕਰਨ ਵਾਲੇ ਸੀ, ਉਹ ਤਾਂ ਇਹ ਤਾਂ ਲੌਰਸ਼ ਦੀਆਂ ਇੰਟਰਵਿਊਆਂ ਆ ਗਈਆਂ। ਲੌਰਸ਼ ਸ਼ਰੇਆਮ ਜ਼ਿੰਮੇਵਾਰੀ ਚੱਕ ਰਿਹਾ ਹੈਗਾ, ਕਹਿ ਰਿਹਾ ਹੈਗਾ ਕਿ ਉਹਨੇ ਸਾਡਾ ਭਰਾ ਮਰਵਾਇਆ ਸੀ ਤੇ ਅਸੀਂ ਉਸ ਨੂੰ ਮਾਰ ਦਿੱਤਾ। ਉਹ ਹੁਣ ਇਹਨਾਂ ਨੂੰ ਬਈ ਸਰਕਾਰਾਂ ਨੂੰ ਪਤਾ ਹੋ ਸਕਦਾ ਜਾਂ ਪ੍ਰਸ਼ਾਸਨ ਨੂੰ ਪਤਾ ਹੋ ਸਕਦਾ ਵੀ ਕਿਸੇ ਦਾ ਹੱਥ ਸੀਗਾ ਜਾਂ ਨਹੀਂ ਸੀਗਾ, ਪਰ ਜੇ ਸਿੱਧੂ ਦਾ ਕਤਲ ਹੋਇਆ ਤੇ ਇਹਦੇ ਬਾਰੇ ਵੀ ਪ੍ਰਸ਼ਾਸਨ ਨੂੰ ਤਹਿ ਤੱਕ ਪਹੁੰਚਣਾ ਚਾਹੀਦਾ। ਪਿੰਡ ਮੂਸਾ ਤੋਂ ਇੱਕ ਨੌਜਵਾਨ ਉੱਠਦਾ, ਸਿੱਧੂ ਮੂਸੇਵਾਲਾ ਨਾਂ ਬਣਦਾ, ਤਾਂ ਉਸ ਤੋਂ ਬਾਅਦ ਲਗਾਤਾਰ 4-5 ਸਾਲ ਇੰਡਸਟਰੀ ਦੇ ਵਿੱਚ ਰਹਿੰਦੇ ਨੇ। ਤਾਂ ਇੱਕਦਮ ਅਜਿਹਾ ਦਿਨ ਆਉਂਦਾ ਕਿ 29 ਮਈ 2022 ਦਾ ਦਿਨ ਹੁੰਦਾ ਕਿ ਸਿੱਧੂ ਮੂਸੇਵਾਲੇ ਨੂੰ ਸ਼ਾਮ ਨੂੰ 5 ਵਜੇ ਬੁਰਜ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਕਤਲ ਕਰ ਦਿੱਤਾ ਜਾਂਦਾ। ਪਿਛਲੇ ਦਿਨੀ ਲੌਰਸ਼ ਬਿਸ਼ਨੋਈ ਦਾ ਇੰਟਰਵਿਊ ਆਉਂਦਾ। ਇੰਟਰਵਿਊ ਦੇ ਵਿੱਚ ਉਹ ਕਾਫੀ ਵੱਡੇ ਖੁਲਾਸੇ ਕਰਦੇ ਨੇ, ਪਰ ਉਸੇ 'ਤੇ ਹੀ ਚੱਲਦਿਆਂ ਅੱਜ ਜਦੋਂ ਅਸੀਂ ਇੱਥੇ ਮਾਨਸਾ ਦੀ ਮੰਡੀ ਦੇ ਵਿੱਚ ਪਹੁੰਚੇ 1 ਸਾਲ ਬਾਅਦ, ਤਾਂ ਇੱਥੇ ਸਾਨੂੰ ਕੋਈ ਫਨਕਾਰ, ਕੋਈ ਅਦਾਕਾਰ ਖਾਸ ਦੇਖਣ ਨੂੰ ਨਹੀਂ ਮਿਲਿਆ। ਪਰ ਜਾਂਦੇ ਜਾਂਦੇ ਗਿੱਲ ਮਾਨੂ ਕੇ ਮਿਲ ਗਏ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਬਹੁਤ ਬਹੁਤ। ਬਈ ਕਿਵੇਂ ਦੇਖਦੇ ਹੋ ਜਿਹੜੇ ਨਾਲ ਖੜਨ ਵਾਲੇ ਸੀ ਉਹਨਾਂ ਦੇ ਵਿੱਚੋਂ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਅੱਜ